इंडोज टीवी देख रहे सारे दर्शकों का स्वागत है। मैं सिमर अग्रवाल लैके हाजिर आज ਦੀਆਂ खास खबरां शुरू ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੀਆਂ ਸੁਰਖੀਆਂ ਤੇ। ਕਿਸਾਨਾਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ। ਦੇਸ਼ ਭਰ ਦੀਆਂ 250 ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ ਭਾਰਤ ਬੰਦ ਦਾ ਸੱਦਾ। ਦਿੱਲੀ ਸਮੇਤ ਦੇਸ਼ ਦੇ 3 ਸੂਬਿਆਂ ਨੇ ਪਟਾਕਿਆਂ ਤੇ ਪੂਰੀ ਤਰ੍ਹਾਂ ਲਗਾਇਆ ਬੈਨ। ਦਿੱਲੀ ਐਨਸੀਆਰ ਤੇ ਦੇਸ਼ ਦੇ ਬਾਕੀ ਸੂਬਿਆਂ 'ਚ ਵਾਧੇ ਪ੍ਰਦੂਸ਼ਣ ਦੇਖਦਿਆਂ ਲਿਆ ਫੈਸਲਾ। गैर सिख संगठन ਨੂੰ ਸੌਂਪੀ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ। ਪਾਕਿਸਤਾਨ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਸਮੁੱਚੇ ਵਿਸ਼ਵ ਦੇ ਸਿੱਖਾਂ ਨੇ ਜਤਾਇਆ ਰੋਸ। ਹੁਣ ਖਬਰਾਂ ਵਿਸਥਾਰ ਨਾਲ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਅਸਰ ਪੰਜਾਬ 'ਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। इस तहत किसान जथेबंदियां ने पूरे पंजाब च वख-वख थाई आवाजाही रोक के चक्का जाम किया। किसान मजदूर संघर्ष कमेटी वालों अमृतसर जिले च गोल्डन गेट नज़दीक सरवण सिंह पंदेर की अगवाई च चक्का जाम करके केंद्र सरकार खिलाफ नारेबाजी की। किसान मजदूर संघर्ष कमेटी ते सिख जथेबंदियां वालों देश भर दियां 250 जथेबंदियां दे सद्दे ते जो देश व्यापी 5 नवंबर नूं भारत बंद दा ऐलान किया गया सी उस दी हमायत अमृतसर गोल्डन गेट ते जीटी रोड ते भी मुकम्मल सड़क बंद करके आवाजाही ठप की गई ते दुकानदार वीरां वालों भी दुकानां नूं बंद करके भारत बंद नूं पूर्ण रूप विच कामयाब किया गया। दूजे पासे किसान मजदूर संघर्ष कमेटी पंजाब दा रेल रोको अंदोलन जंडियाला गुर रेलवे ट्रैक ते 43वें दिन विच दाखिल हो गया जो लगातार हर रोज मोदी सरकार दिया कारपोरेट पक्षी नीतियां नूं उजागर करदा सफलता वल वध रहा है। किसान आगूआं ने कहा कि पंजाब भर विच 10 ਜ਼ਿਲ੍ਹਿਆਂ ਵਿੱਚ 42 ਤੋਂ ਵੱਧ ਥਾਵਾਂ ਤੇ 12 ਤੋਂ 4 ਵਜੇ ਤੱਕ ਸੜਕੀ ਆਵਾਜਾਈ ਪੂਰੀ ਤਰ੍ਹਾਂ ਜਾਮ ਕੀਤੀ ਗਈ। इस मौके किसान आगूआं ते सिख आगूआं ने कहा केंद्र सरकार दी मोदी सरकार वालों खेतीबाड़ी नाल संबंधित जो 3 किसान मारू खेती बिला राही देश दी खेती कारपोरेट घराणिਆਂ ਦੇ हवाले करन दा फैसला विश्व व्यापार संस्था दे दबाव हेठ किया गया उस नूं पंजाब दे लोग कदी भी बर्दाश्त नहीं करनगे। ਅੱਗੇ ਉਹਨਾਂ ਭਾਜਪਾ ਦੇ ਆਗੂਆਂ ਵੱਲੋਂ ਕਿਸਾਨ ਵਿਰੋਧੀ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਤੇ ਕਿਹਾ ਕਿ ਭਾਜਪਾ ਦੇ ਮੰਤਰੀਆਂ ਵਿੱਚ ਹੰਕਾਰ ਬੋਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਖਿਲਾਫ ਕਦੀ ਖੇਤੀਬਾੜੀ ਨਾਲ ਸੰਬੰਧਿਤ ਤੇ ਕਦੀ ਪ੍ਰਦੂਸ਼ਣ ਦੇ ਰੂਪ ਵਿੱਚ ਨਿਤ ਨਵੇਂ ਤੇ ਮਾਰੂ ਕਾਨੂੰਨ ਬਣਾਏ ਜਾ ਰਹੇ ਨੇ ਪਰ ਕਿਸਾਨਾਂ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਬਹੁਤ ਰੋਸ ਪਾਇਆ ਜਾ ਰਿਹਾ ਹੈ। ਚੱਕਾ ਜਾਮ ਦਾ ਸੱਦਾ ਦਿੱਤਾ ਗਿਆ। ਇੱਥੇ ਬੈਠੇ ਹਾਂ, ਇਹ ਇੱਕ ਸੰਕੇਤ ਹੈ ਕੇਂਦਰ ਸਰਕਾਰ ਨੂੰ ਕਿ ਅੱਜ ਅਸੀਂ ਇਹ ਜਿਹੜਾ ਸੰਘਰਸ਼ ਪਹਿਲਾਂ ਇਕੱਲੇ ਪੰਜਾਬ ਦੇ ਕਿਸਾਨ ਲੜ ਰਹੇ ਸਾਂ ਹੁਣ ਇਹ ਪੂਰੇ ਭਾਰਤ ਦੇ ਕਿਸਾਨਾਂ ਦਾ ਕਿਉਂਕਿ ਅੱਜ ਜਿਹੜਾ ਇਹ ਚੱਕਾ ਜਾਮ ਹੈ ਇਹ ਪੂਰੇ ਭਾਰਤ ਦੇ ਕਿਸਾਨਾਂ ਦਾ ਚੱਕਾ ਜਾਮ ਹੈ ਔਰ ਇਸ ਤੋਂ ਬਾਅਦ ਅੱਗੇ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਵਰਗਾਂ ਵੱਲੋਂ ਚਾਹੇ ਉਹ ਵਪਾਰੀ ਹੈ ਚਾਹੇ ਉਹ ਆੜਤੀ ਹੈ ਉਹ ਮਨੀਮ ਹੈ ਉਹ ਰੇਹੜੀ ਫੜੀ ਵਾਲਾ ਹੈ ਤਾਂ ਕੋਈ ਵੀ ਆ ਉਹਨਾਂ ਸਾਰਿਆਂ ਵੱਲੋਂ ਛੋਟੇ ਵਪਾਰੀਆਂ ਵੱਲੋਂ ਇਹ ਸਾਰਿਆਂ ਵੱਲੋਂ ਰਲ ਕੇ ਇਹ ਸੰਘਰਸ਼ ਜਿਹੜਾ ਹੈ ਇਹ ਕੇਂਦਰ ਸਰਕਾਰ ਦੇ ਖਿਲਾਫ ਅੱਜ ਤੋਂ ਇਹ ਬਿਗਲ ਵਗ ਚੁੱਕਾ ਹੈ ਕਿ ਪੰਜਾਬ ਤੋਂ ਸੰਘਰਸ਼ ਨਿਕਲ ਕੇ ਇਹ ਦਿੱਲੀ ਦੇ ਨਾਲ ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਸਿੱਧੀ ਟੱਕਰ ਸਿੱਧੀ ਲੜਾਈ। ਕਿਸਾਨ ਅੰਦੋਲਨ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਜਿਹੜੇ 3 ਖੇਤੀ ਉਜਾੜ ਕਾਨੂੰਨ ਮੋਦੀ ਸਰਕਾਰ ਨੇ ਪਾਸ ਕੀਤੇ ਨੇ ਇਹ ਸਾਰੇ ਤੁਗਲਕੀ ਫਰਮਾਨ ਨੇ ਮੋਦੀ ਸਰਕਾਰ ਦੇ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾ ਇਹ ਕਾਨੂੰਨ ਪਾਸ ਕੀਤੇ ਗਏ ਨੇ ਔਰ ਉਸ ਦਿਨ ਤੋਂ ਹੀ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਔਰ ਭਾਰਤ ਸਰਕਾਰ ਆਪਣੇ ਇੱਕ ਹੰਕਾਰੀ ਰਵੱਈਏ ਨੂੰ ਕਾਇਮ ਰੱਖਦੇ ਹੋਏ ਇਸ ਗੱਲ ਤੋਂ ਮੰਨਣ ਤੋਂ ਇਨਕਾਰੀ ਹੈ ਕਿ ਇਹ ਜਿਹੜੇ ਕਾਨੂੰਨ ਜਿਹੜੇ ਨੇ ਇਹ ਖੇਤੀ ਸੁਧਾਰ ਨਹੀਂ ਖੇਤੀ ਉਜਾੜ ਨੇ। ਜਿਹੜੀ ਸਰਕਾਰ ਮੰਨਣ ਨੂੰ ਤਿਆਰ ਨਹੀਂ ਇਸ ਗੱਲ ਤੋਂ ਇਨਕਾਰੀ ਹੈ ਕਿ ਇਹ ਕਾਨੂੰਨ ਕਿਸਾਨ ਤੇ ਕਿਸਾਨੀ ਨੂੰ ਉਜਾੜਨਗੇ ਉਸ ਸਰਕਾਰ ਤੋਂ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਇਹਨਾਂ ਨੂੰ ਰੱਦ ਕਰੇਗੀ ਜਾਂ ਵਾਪਸ ਲਏਗੀ। ਸੋ ਇਸ ਕਰਕੇ ਕਿਸਾਨ ਲੜ ਰਹੇ ਇਸ ਕਰਕੇ ਇਹ ਲੜਾਈ ਜਾਰੀ ਹੈ ਔਰ ਇਹ ਲੜਨਾ ਪਏਗਾ ਜੇ ਜਿੱਤਣਾ ਤੇ ਲੜਨਾ ਪਏਗਾ। ਦਿੱਲੀ ਐਨਸੀਆਰ ਅਤੇ ਦੇਸ਼ ਦੇ ਬਾਕੀ ਸੂਬਿਆਂ 'ਚ ਵਾਧੇ ਪ੍ਰਦੂਸ਼ਣ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ 3 ਸੂਬਿਆਂ ਨੇ ਪਟਾਕਿਆਂ ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਇਸ ਤੋਂ ਬਾਅਦ ਦੇਸ਼ 'ਚ ਰਾਜਸਥਾਨ ਤੇ ਪੱਛਮੀ ਬੰਗਾਲ ਨੇ ਵੀ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਦਿੱਲੀ 'ਚ ਵੀਰਵਾਰ ਹੋਈ ਰਿਵਿਊ ਮੀਟਿੰਗ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ ਤੇ ਪਾਬੰਦੀ ਲਗਾ ਦਿੱਤੀ ਹੈ।
ਦੀਵਾਲੀ ਤੇ ਕਿਸੇ ਵੀ ਤਰ੍ਹਾਂ ਦੇ ਪਟਾਕੇ ਨਹੀਂ ਚੱਲਣਗੇ। ਦਿੱਲੀ 'ਚ ਹਰ ਤਰ੍ਹਾਂ ਦੇ ਪਟਾਕਿਆਂ ਤੇ ਪਾਬੰਦੀ ਹੈ। ਦਿੱਲੀ 'ਚ ਇਹ ਬੈਨ ਪਟਾਕੇ ਖਰੀਦਣ, ਵੇਚਣ ਅਤੇ ਚਲਾਉਣ ਤੇ ਹੋਵੇਗਾ। ਪਟਾਕਿਆਂ ਤੇ ਪਾਬੰਦੀ 7 ਨਵੰਬਰ ਤੋਂ 3 नवंबर तक लागू रहेगी। आसमान भरा हुआ है धुएं से और कोरोना, इसकी वजह से कोरोना की स्थिति और ख़राब हो रही है। तो इस बार, पिछली बार भी हम लोगों ने दिवाली के टाइम पे पटाखे ना जलाने की सौगंध खाई थी। दिवाली पे हम सब लोगों ने कनॉट प्लेस के अंदर सारी दिल्ली के लोगों ने मिल के दिवाली मनाई थी। हम लोगों ने वहाँ पे लाइट शो रखा था, आप सब लोग कनॉट प्लेस आए थे। इस बार भी हम लोग सब लोग मिल के दिवाली मनाएंगे, पटाखे नहीं जलाएंगे। किसी भी हालत में अपने को पटाखे नहीं जलाने। अगर पटाखे जलाएंगे, अपने ही बच्चों की ज़िंदगी के साथ खेल रहे हैं हम लोग, अपने ही परिवार की ज़िंदगी के साथ खेल रहे हैं, अपने दिल्ली के परिवार की ज़िंदगी के साथ खेल रहे हैं। पटाखे नहीं जलाने, दिवाली एक साथ मनाएंगे। इस बार दिवाली के लिए हम अलग इंतज़ाम कर रहे हैं। दिवाली वाले दिन 14 तारीख को 7:39 से कोलकाता हाईकोर्ट ने कोविड-19 ਦੇ ਮੱਦੇਨਜ਼ਰ ਕਾਲੀ ਪੂਜਾ, ਛਠ ਪੂਜਾ ਸਮੇਤ ਸਾਰੇ ਤਰ੍ਹਾਂ ਦੇ ਪਟਾਕਿਆਂ ਦੇ ਇਸਤੇਮਾਲ ਅਤੇ ਵਿਕਰੀ ਤੇ ਵੀਰਵਾਰ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਪੂਰੇ ਸੂਬੇ 'ਚ ਲਾਗੂ ਰਹੇਗੀ। ਰਾਜਸਥਾਨ ਸਰਕਾਰ ਨੇ 3 ਨਵੰਬਰ ਨੂੰ ਆਤਿਸ਼ਬਾਜ਼ੀ ਤੇ ਪਾਬੰਦੀ ਲਾ ਦਿੱਤੀ ਸੀ। ਇਸ ਖਿਲਾਫ ਪਟਾਕਾ ਵਿਕਰੇਤਾ ਤੇ ਨਿਰਮਾਤਾ ਹਾਈਕੋਰਟ 'ਚ ਅਪੀਲ ਕਰ ਚੁੱਕੇ ਨੇ। ਇਸ ਤੇ ਹਾਈਕੋਰਟ 'ਚ ਸੁਣਵਾਈ ਹੋਵੇਗੀ। ਪਟਾਕਾ ਵਿਕਰੇਤਾ ਤੇ ਨਿਰਮਾਤਾਵਾਂ ਨੇ ਕਿਹਾ ਕਿ ਪਟਾਕੇ ਬੈਨ ਹੋਣ ਕਰਕੇ ਕਾਰੋਬਾਰ ਤੇ ਬੁਰਾ ਅਸਰ ਪਵੇਗਾ। ਭਾਰਤ ਨੇ ਪਾਕਿਸਤਾਨ ਦੇ ਉਸ ਕਦਮ ਦੀ ਨਿਖੇਧੀ ਕੀਤੀ ਹੈ ਜਿਸ ਰਾਹੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਰੱਖ ਰਖਾਅ ਦੀ ਜ਼ਿੰਮੇਵਾਰੀ ਤੇ ਪ੍ਰਸ਼ਾਸਕੀ ਕੰਟਰੋਲ ਇੱਕ ਗੈਰ ਸਿੱਖ ਸੰਗਠਨ ਇਵੈਕਿਊ ਪ੍ਰਾਪਰਟੀ ਬੋਰਡ ਹਵਾਲੇ ਕਰ ਦਿੱਤਾ ਗਿਆ ਹੈ। ਪਾਕਿਸਤਾਨ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਸਮੁੱਚੇ ਵਿਸ਼ਵ ਦੇ ਸਿੱਖਾਂ ਨੇ ਰੋਹ ਤੇ ਰੋਸ ਪ੍ਰਗਟਾਇਆ ਹੈ। ਘੱਟ ਗਿਣਤੀ ਸਿੱਖਾਂ ਵੱਲੋਂ ਚਲਾਈ ਜਾਣ ਵਾਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੁਣ ਤੱਕ ਕਰਤਾਰਪੁਰ ਸਾਹਿਬ ਦੇ ਗੁਰੂ ਘਰ ਦੀ ਦੇਖਭਾਲ ਕਰਦੀ ਆਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣਾ ਇਹ ਤਾਨਾਸ਼ਾਹੀ ਫੈਸਲਾ ਵਾਪਸ ਲਵੇ। ਇੱਕ ਗੁਰੂ ਘਰ ਦੀ ਦੇਖਭਾਲ ਕਰਨਾ ਸਿੱਖ ਕੌਮ ਦੀ ਆਪਣੀ ਜ਼ਿੰਮੇਵਾਰੀ ਹੈ। ਕਰਤਾਰਪੁਰ ਸਾਹਿਬ ਦੇ ਗੁਰੂ ਘਰ ਤੱਕ ਪਿਛਲੇ ਸਾਲ ਭਾਰਤੀ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਇੱਕ ਲਾਂਘੇ ਰਾਹੀਂ ਬਿਨਾਂ ਵੀਜ਼ੇ ਤੋਂ ਪਹੁੰਚ ਮੁਹੱਈਆ ਕਰਵਾਈ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਤੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਦਾ ਇਹ ਇੱਕ ਤਰਫਾ ਫੈਸਲਾ ਬੇਹੱਦ ਨਿਖੇਧੀਯੋਗ ਹੈ ਅਤੇ ਇਹ ਕਰਤਾਰਪੁਰ ਸਾਹਿਬ ਲਾਂਘੇ ਦੀ ਭਾਵਨਾ ਦੇ ਉਲਟ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਵੀ ਖਿਲਾਫ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਇਹ ਵੀ ਆਖਿਆ ਹੈ, ਅਜਿਹੀਆਂ ਕਾਰਵਾਈਆਂ ਨਾਲ ਪਾਕਿਸਤਾਨ ਸਰਕਾਰ ਤੇ ਉਸ ਦੀ ਲੀਡਰਸ਼ਿਪ ਦੀ ਹਕੀਕਤ ਜਗ ਜ਼ਾਹਿਰ ਹੋ ਗਈ ਹੈ ਜੋ ਹੁਣ ਤੱਕ ਇਹ ਵੱਡੇ ਦਾਅਵੇ ਕਰਦੀ ਰਹੀ ਹੈ ਕਿ ਉਹ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਪੂਰੀ ਰਾਖੀ ਕਰਦੀ ਹੈ ਅਤੇ ਉਹਨਾਂ ਦੀ ਭਲਾਈ ਦਾ ਵੀ ਪੂਰਾ ਧਿਆਨ ਰੱਖਦੀ ਹੈ। ਪਾਕਿਸਤਾਨ ਸਰਕਾਰ ਦੇ ਇਸ ਤਾਜ਼ਾ ਫੈਸਲੇ ਦਾ ਸਿੱਖਾਂ ਨੇ ਵੀ ਗੰਭੀਰ ਨੋਟਿਸ ਲੈਂਦਿਆਂ ਡੂੰਗੀ ਚਿੰਤਾ ਪ੍ਰਗਟਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਪਾਕਿਸਤਾਨ ਸਰਕਾਰ ਵਿਰੁੱਧ ਰਸਮੀ ਰੋਸ ਪ੍ਰਗਟਾਉਣ ਲਈ ਆਖਿਆ ਸੀ। गुरुद्वारा करतारपुर साहिब का जो प्रबंध पाकिस्तान की सरकार ने पाकिस्तान गुरुद्वारा प्रबंधक कमेटी की बजाय वहाँ का एक ETBB बोर्ड जिसको कि ISI रन करती है, जिसके अंदर 4 मेंबर मिनॉरिटीज़ के थे, जिसमें 2 सिख मिनॉरिटी के मेंबर थे, महेंद्रपाल सिंह MLA और एक साथी, और एक क्रिश्चियन थी बानो, और एक हिंदू मेंबर थे, मेंबर पार्लियामेंट जो थे और MNA थे, उनको बाहर निकाला पहले ETBB ने। 4 मिनॉरिटी के मेंबर बाहर निकाल के 9 के 9 मेंबर जो हैं वो अपने वहाँ से डालकर और फिर गुरुद्वारे का प्रबंध जो है करतारपुर साहिब का, वो दरबार साहिब का प्रबंध ETBB के हाथ में थमा दिया। ये पहली बार दुनिया में कहीं हुआ है कि हमारे गुरु घर का प्रबंध सिखों से लेकर गैर सिखों के हाथ में दिया गया हो। ये किसी भी सूरत में नाकाबिले बर्दाश्त है, किसी भी सूरत में बर्दाश्त नहीं किया जा सकता। आज श्रोमणी गुरुद्वारा प्रबंधक कमेटी जो हमारी सिरमौर संस्था है, उन्होंने इसके ऊपर स्ट्रॉन्ग रिएक्शन दिया। रिएक्ट करते हुए आज ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਪਿਛਲੇ 1 ਮਹੀਨੇ ਤੋਂ ਬੰਦ ਟ੍ਰੇਨ ਸੇਵਾਵਾਂ 6 ਨਵੰਬਰ ਤੋਂ ਮੁੜ ਸ਼ੁਰੂ ਹੋਣ ਦੇ ਆਸਾਰ ਨੇ। ਰੇਲਵੇ ਚੇਅਰਮੈਨ ਵੱਲੋਂ ਵੀਰਵਾਰ ਕੀਤੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਧਰਨਾ ਦੇ ਰਹੇ ਕਿਸਾਨਾਂ ਨੇ ਵੀ 20 ਨਵੰਬਰ ਤੱਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਸੀ।
ਪੰਜਾਬ 'ਚ ਵੱਖ-ਵੱਖ ਥਾਈਂ 32 ਥਾਵਾਂ ਤੇ ਕਿਸਾਨਾਂ ਨੇ ਰੇਲਵੇ ਟਰੈਕ ਰੋਕੇ ਹੋਏ ਨੇ। ਵੀਰਵਾਰ ਪੰਜਾਬ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਬੀਜੇਪੀ ਲੀਡਰਾਂ ਨੇ ਰੇਲ ਮੰਤਰੀ ਨੂੰ ਰੇਲ ਸੇਵਾਵਾਂ ਬਹਾਲ ਕਰਨ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਰੇਲ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਕਿ 32 ਥਾਵਾਂ ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਉਹਨਾਂ 'ਚੋਂ 15 ਥਾਵਾਂ ਖਾਲੀ ਕਰਵਾ ਲਈਆਂ ਗਈਆਂ ਨੇ, ਜਦਕਿ ਬਾਕੀ ਥਾਵਾਂ ਵੀ ਸ਼ੁੱਕਰਵਾਰ ਖਾਲੀ ਕਰਵਾ ਲਈਆਂ ਜਾਣਗੀਆਂ। ਇਸ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀਈਓ ਵਿਨੋਦ ਕੁਮਾਰ यादव ने किया कि जिवें ही रेलवे स्टेशन ते रेलवे ट्रैक तो धरना हटदा है, रेलां शुरू कर दित्तियां जाणगियां। उसमें कंप्लीट कंट्रोल जब तक रेलवे का नहीं होगा और रेलवे उसको अपनी तरीके से मेंटेन नहीं करेगी तब तक उस पर सेफ ऑपरेशन संभव नहीं है। और इसलिए हमने राज्य सरकार से ये अनुरोध किया है कि लॉ एंड ऑर्डर चूंकि उनका एक विषय है कि वो इंश्योर करें कि जो हमारा ट्रैक है और जो स्टेशन है वो पूरी तरह से उस पर कोई भी तरह से वो रेलवे के कंट्रोल में हो, ताकि रेलवे उसका रख रखाव करे और उस पर फिर अपना ट्रेन ऑपरेशन शुरू करे। मैं आपको ये बताना चाहता हूँ कि ट्रेन चलाने के लिए जो हमारा ट्रैक है, जो कि कंटिन्यूअस एक स्ट्रेच है, उसके एक एक चप्पे चप्पे को हमको मेंटेन करना होता है। एक तय किए हुए टाइम शेड्यूल के हिसाब से उसका इंस्पेक्शन करना पड़ता है। और आप इस बात को मानेंगे कि अगर एक जगह भी कोई समस्या आ जाए, डिसकंटिन्यूटी हो जाए या एक फिश प्लेट भी अगर गायब हो जाए तो कितनी बड़ी दुर्घटना हो सकती है। ये हमने राज्य सरकार से अनुरोध किया है कि पूरी तरह से वो ट्रैक और रेलवे स्टेशन को सिक्योर करें और वहाँ पे किसी भी अनऑथराइज व्यक्ति को ना आने दें। और जब इस तरह का एक स्थिति बनेगी उस समय ही रेलवे ट्रेन चला पाएगी। और हम पूरी तरह से तैयार हैं। हम अपनी तरफ से पूरी कोशिश कर रहे हैं कि अपनी प्रिपेयर्डनेस, अपनी मेंटेनेंस इस तरह से रखें कि बिल्कुल शॉर्ट नोटिस पे जब भी हमें ये आश्वासन मिल जाता है राज्य सरकार से कि हमारा ट्रैक और रेलवे स्टेशन पूरी तरह से सिक्योर्ड है और उस पर कोई भी अनऑथराइज्ड व्यक्ति नहीं है और नहीं आएगा, हम तुरंत रेल सेवा उसमें शुरू कर देंगे। तो हम राज्य सरकार ਪੰਜਾਬ 'ਚ ਅੰਦੋਲਨ ਕਾਰਨ ਮੁੱਖ ਰੇਲਵੇ ਟਰੈਕ ਬੰਦ ਨੇ, ਜਿਸ ਕਾਰਨ ਜੰਮੂ ਤੇ ਕਟੜਾ ਲਈ ਰੇਲ ਸੇਵਾ ਬੰਦ ਪਈ ਹੈ। ਮਾਲ ਗੱਡੀਆਂ ਤੇ ਯਾਤਰੀਆਂ ਗੱਡੀਆਂ ਰੋਕੀਆਂ ਹੋਈਆਂ ਨੇ। ਇਸ ਦੌਰਾਨ ਰੇਲਵੇ ਨੂੰ 1200 ਕਰੋੜ ਦੇ ਕਰੀਬ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪੰਜਾਬ 'ਚ ਲੰਮੇ ਸਮੇਂ ਤੋਂ ਬੰਦ ਮਾਲ ਗੱਡੀਆਂ ਜਲਦ ਸ਼ੁਰੂ ਹੋ ਸਕਦੀਆਂ ਨੇ। ਦਰਅਸਲ ਰੇਲਵੇ ਬੋਰਡ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਰੇਲਵੇ ਟ੍ਰੇਨਾਂ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਦੱਸਿਆ ਕਿ ਰੇਲ ਲਾਈਨਾਂ ਤੇ 32 ਬਲੋਕੇਡ ਸੀ, ਉਹਨਾਂ 'ਚੋਂ ਕਾਫੀ ਹਟ ਗਏ ਸੀ। ਕੱਲ ਤੱਕ 14 ਹੋਰ ਬਲੋਕੇਡ ਵੀ ਹਟ ਜਾਣਗੇ। ਇਹ ਇੱਕ ਬਹੁਤ ਚੰਗਾ ਸੰਕੇਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀਰਵਾਰ ਨੂੰ ਪਾਕਿਸਤਾਨ ਸਥਿਤ ਸਿੱਖਾਂ ਦੇ ਇਤਿਹਾਸਕ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦਾ ਪ੍ਰਬੰਧ ISI ਸੰਗਠਨ ਦੇ ਐਕਿਊ ਟਰਸਟੀ ਪ੍ਰਾਪਰਟੀ ਬੋਰਡ ਨੂੰ ਸੌਂਪਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੋਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੈਰ ਸਿੱਖਾਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਮਰਿਆਦਾ ਨੂੰ ਕਾਇਮ ਰੱਖਣਾ ਹੈ, ਕਿਉਂਕਿ ਜਿਨ੍ਹਾਂ ਨੂੰ ਮਰਿਆਦਾ ਬਾਰੇ ਨਹੀਂ ਪਤਾ ਉਹ ਕਿਵੇਂ ਵਧੀਆ ਪ੍ਰਬੰਧ ਕਰ ਸਕਦੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਸੇਵਾ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਤੀ ਜਾਂਦੀ ਹੈ ਤਾਂ ਅਸੀਂ ਪ੍ਰਬੰਧ ਕਰਨ ਲਈ ਤਿਆਰ ਹਾਂ। ਸੋ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜੋ ਪਾਕਿਸਤਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਿੱਥੇ ਆਪਣਾ ਅੰਤਲਾ ਸਮਾਂ ਬਤਾਇਆ ਸੀ, ਜਿੱਥੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ, ਔਰ ਜਿਹੜਾ ਲਾਂਘਾ ਵੀ ਦੋਨਾਂ ਸਰਕਾਰਾਂ ਵੱਲੋਂ ਉਪਰਾਲੇ ਕਰਕੇ ਖੋਲ੍ਹਿਆ ਗਿਆ ਸੀ। ਲੇਕਿਨ ਅੱਜ ਜਿਸ ਤਰ੍ਹਾਂ ਦਾ ਫੈਸਲਾ ਪਾਕਿਸਤਾਨ ਸਰਕਾਰ ਨੇ ਕੀਤਾ ਬਹੁਤ ਹੀ ਅਫਸੋਸਨਾਕ ਹੈ, ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੋਲ ਸੀ। ਲੇਕਿਨ ਜੋ ਸਰਕਾਰ ਨੇ ਫੈਸਲਾ ਕੀਤਾ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਜਿਹੜਾ ਉੱਥੋਂ ਦਾ ਪ੍ਰਬੰਧ ਦਿੱਤਾ ਗਿਆ ਹੈ, ਇੱਕ ਮੈਂ ਸਮਝਦਾ ਕਿ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ ਔਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਕੀਤੇ ਜਾ ਸਕਦੇ ਨੇ। ਉਹ ਸਿੱਖ
ਨੂੰ ਹੀ ਪਤਾ ਹੁੰਦਾ ਜਿਹੜਾ ਉਸ ਮਰਿਆਦਾ ਨਾਲ ਜੁੜਿਆ ਹੋਵੇ। ਸੋ ਜੋ ਗੈਰ ਸਿੱਖ ਹੈ ਉਹਨੂੰ ਇਸ ਮਰਿਆਦਾ ਦਾ ਨਹੀਂ ਪਤਾ ਹੁੰਦਾ, ਨਾ ਉਹ ਚੰਗੀ ਤਰ੍ਹਾਂ ਪ੍ਰਬੰਧ ਕਰ ਸਕੇ। ਸੋ ਮੈਂ ਬੇਨਤੀ ਕਰਦਾ ਪਾਕਿਸਤਾਨ ਸਰਕਾਰ ਨੂੰ ਕਿ ਇਸ ਫੈਸਲੇ ਤੇ ਮੁੜ ਗੌਰ ਕਰਨ ਔਰ ਜੋ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੌਂਪਿਆ ਜਾਏ ਤਾਂ ਕਿ ਉਹ ਪੂਰੀ ਮਰਿਆਦਾ ਦੇ ਨਾਲ ਸਾਰਿਆਂ ਦਾ ਉੱਥੇ ਦਾ ਪ੍ਰਬੰਧ ਕਰ ਸਕਣ। ਇਹਦੇ ਲਈ ਅਸੀਂ ਪਾਕਿਸਤਾਨ ਸਰਕਾਰ ਨੂੰ ਚਿੱਠੀ ਵੀ ਲਿਖਾਂਗੇ ਔਰ ਭਾਰਤ ਸਰਕਾਰ ਨੂੰ ਵੀ ਲਿਖਾਂਗੇ। ਅੱਜ ਸਾਡੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇੱਕ ਚਿੱਠੀ ਲੈ ਕੇ ਪਾਕਿਸਤਾਨ ਅੰਬੈਸਡਰ ਨੂੰ 1:30 ਵਜੇ ਮਿਲ ਰਹੇ ਨੇ, ਉੱਥੇ ਵੀ ਉਹ ਗੱਲਬਾਤ ਕਰਨਗੇ। ਸੋ ਇਹ ਸਾਡੀ ਗੱਲਬਾਤ ਜਾਰੀ ਰਹੇਗੀ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਮੁੜ ਗੌਰ ਕਰਕੇ ਤੁਰੰਤ ਇਹ ਫੈਸਲੇ ਨੂੰ ਜਿਹੜਾ ਪਾਕਿਸਤਾਨ ਦੀ ਸਰਕਾਰ ਨੇ ਕੀਤਾ ਹੈ, ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸਾਰਾ ਪ੍ਰਬੰਧ ਜਿਹੜਾ ਗੁਰੂ ਘਰ ਦਾ ਉਹ ਦਿੱਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਕੋਈ ਅਜਿਹਾ ਸਥਾਨ ਨਹੀਂ ਹੈ ਜਿੱਥੇ ਅਸੀਂ ਕਮਾਈ ਕੀਤੀ ਜਾਵੇ, ਸਗੋਂ ਇਹ ਤਾਂ ਸ਼ਰਧਾ ਤੇ ਆਸਥਾ ਨਾਲ ਜੁੜਿਆ ਹੋਇਆ ਸਥਾਨ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅੰਤਰੀ ਕਮੇਟੀ ਵੱਲੋਂ ਬੈਠਕ ਕੀਤੀ ਜਾ ਰਹੀ ਹੈ ਜਿਸ 'ਚ ਮਤਾ ਪਾਇਆ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਅੰਬੈਸਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਲਿਖ ਕੇ ਭੇਜੀ ਜਾਵੇਗੀ। ਅਜਨਾਲਾ ਦੇ ਪਿੰਡ ਦੀਨੇਵਾਲੀ 'ਚ ਪਰਿਵਾਰਕ ਝਗੜੇ ਨੂੰ ਲੈ ਕੇ ਭਰਾਵਾਂ ਦੀ ਲੜਾਈ ਇਸ ਕਦਰ ਵੱਧ ਗਈ ਕਿ ਭਤੀਜੇ ਨੇ ਆਪਣੇ ਚਾਚੇ ਨੂੰ ਹੀ ਛੱਤ ਤੋਂ ਥੱਲੇ ਸੁੱਟ ਦਿੱਤਾ, ਜਿਸ ਕਾਰਨ ਇੱਕ ਭਰਾ ਦੇ ਸਿਰ 'ਚ ਡੂੰਘੀਆਂ ਸੱਟਾਂ ਲੱਗੀਆਂ ਤੇ ਪੀੜਤ ਪਰਿਵਾਰ ਵਾਲਿਆਂ ਨੂੰ ਸਰਕਾਰੀ ਹਸਪਤਾਲ ਦਾਖਲ ਤੱਕ ਨਹੀਂ ਹੋਣ ਦਿੱਤਾ ਗਿਆ। ਇਸ ਸੰਬੰਧੀ ਪੀੜਤ ਦੀ ਪਤਨੀ ਨਾਨਕੀ ਕੌਰ ਨੇ ਕਿਹਾ ਕਿ ਉਸਦੇ ਪਤੀ ਨੂੰ ਘਰ ਆ ਕੇ ਭਰਾਵਾਂ ਨੇ ਕੁੱਟਿਆ ਅਤੇ ਫਿਰ ਭਤੀਜੇ ਨੇ ਉਸਦੇ ਪਤੀ ਨੂੰ ਕੋਠੇ ਤੋਂ ਧੱਕਾ ਦੇ ਦਿੱਤਾ, ਜਿਸ ਨਾਲ ਉਸਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗੀਆਂ। ਉਸਨੇ ਪਿੰਡ ਦੇ ਸਰਪੰਚ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਕਾਂਗਰਸੀ ਸਰਪੰਚ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਦਾਖਲ ਹੋਣ ਨਹੀਂ ਦਿੱਤਾ ਅਤੇ ਪੁਲਿਸ ਕਾਰਵਾਈ ਵਿੱਚ ਵੀ ਅੜਚਣ ਬਣ ਰਿਹਾ। ਨਾਲ ਹੀ ਉਹਨਾਂ ਇਨਸਾਫ ਦੀ ਮੰਗ ਵੀ ਕੀਤੀ। ਮੇਰਾ ਨਾਂ ਨਾਨਕੀ ਹੈ। ਇਹ ਮੇਰੇ ਘਰ ਵਾਲੇ ਨੇ ਇਹਨੂੰ ਇਹਦੇ ਭਰਾਵਾਂ ਨੇ ਬਹੁਤ ਮਾਰਿਆ, ਵਿੱਚੇ ਮੈਨੂੰ ਬਹੁਤ ਮਾਰਿਆ। ਮੇਰੇ ਵੀ ਵਾਲ ਪੁੱਟੇ ਨੇ, ਇਹਨੂੰ ਮਾਰਿਆ ਘਰ ਬੈਠੇ ਨੂੰ ਆਣ ਕੇ। ਇਹ ਮੁੜ ਕੇ ਛੁੱਟ ਕੇ ਕੋਠੇ ਉੱਤੇ ਚੜਿਆ। ਇਹਦੇ ਭਤੀਜੇ ਨੇ ਇਹਨੂੰ ਧੱਕਾ ਦਿੱਤਾ ਹੈ ਕੋਠੇ ਉੱਤੋਂ। ਤਾਂ ਅਸੀਂ ਆ ਦੂਜਾ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਹੈ। ਸਾਨੂੰ ਸਰਪੰਚਾਂ ਨੇ ਨਹੀਂ ਜਾਣ ਦਿੱਤਾ, ਪਿੰਡ ਦੇ ਕਾਂਗਰਸੀ ਉਹਨਾਂ ਨੇ ਨਹੀਂ ਜਾਣ ਦਿੱਤਾ, ਹਸਪਤਾਲ ਸਰਕਾਰੀ ਦਾਖਲ ਨਹੀਂ ਕਰਵਾਉਣ ਦਿੱਤਾ। ਇੱਥੇ ਆ ਅਸੀਂ 3 ਦਿਨ ਹੋ ਗਿਆ ਦਰਖਾਸਤ ਦਿੱਤੀ ਨੂੰ, ਸਾਡੀ ਹਜੇ ਤੱਕ ਸੁਣਾਈ ਨਹੀਂ ਹੋਈ। ਸਾਡੀ ਸੁਣਾਈ ਹੋਣੀ ਚਾਹੀਦੀ, ਸਾਨੂੰ ਇਨਸਾਫ ਚਾਹੀਦਾ। ਦੋਸ਼ੀ ਇੱਕ ਬੱਗਾ ਇਹਦਾ ਭਰਾ, ਇੱਕ ਉਹਦਾ ਮੁੰਡਾ ਬਲਦੇਵ, ਇੱਕ ਉਹਦੀ ਪਤਨੀ ਕੰਤੋ ਕੌਰ। ਇਸ ਮੌਕੇ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਆਪਣੇ ਭਤੀਜੇ ਵੱਲੋਂ ਕੋਠੇ ਤੋਂ ਸੁੱਟਿਆ ਗਿਆ ਅਤੇ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੀ ਕਹਿਣਾ ਚਾਹੁੰਦੇ ਹੋ? ਮੇਰਾ ਨਾਮ ਸੁਖਵਿੰਦਰ ਸਿੰਘ। ਭਰਾਵਾਂ ਨੇ ਮੈਨੂੰ ਆਣ ਕੇ ਘਰੇ ਮਾਰਿਆ ਤੇ ਮੈਂ ਭੱਜ ਕੇ ਕੋਠੇ ਜਿਹੜਾ ਮੈਨੂੰ ਉਹਨਾਂ ਉੱਥੋਂ ਧੱਕਾ ਦੇ ਕੇ ਸੁੱਟਤਾ। ਦਾਖਲ ਵੀ ਨਹੀਂ ਹੋਣ ਦਿੰਦੇ। ਹਾਂਜੀ, ਸਾਡੀ ਸੁਣਾਈ ਹੋਣੀ ਚਾਹੀਦੀ ਬਸ। ਇਸ ਸੰਬੰਧੀ ਜਦ ਸਰਪੰਚ ਤੇ ਵਿਰੋਧੀ ਧਿਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਇਸ ਸੰਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਥਾਣਾ ਅਜਨਾਲਾ ਦੇ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਹ ਪਿੰਡ ਦੀਨੇਵਾਲੀ ਥਾਣਾ ਅਜਨਾਲਾ 'ਚ ਦਰਖਾਸਤ ਆਈ ਹੈ ਨਾਨਕੀ ਕੌਰ ਵੱਲੋਂ ਬਰਖਲਾਫ ਬੱਗਾ ਸਨ ਆਫ ਜੋਗਿੰਦਰ ਸਿੰਘ। ਇਹ ਮਾਰਕਟਾਈ ਸੰਬੰਧੀ ਦਰਖਾਸਤ ਆ ਜੀ ਤੇ ਇਹਦੀ ਪੜਤਾਲ ਐਸਏ ਕੇਵਲ ਸਿੰਘ ਕਰ ਰਿਹਾ ਜੀ। ਕਾਨੂੰਨ ਅਨੁਸਾਰ ਜੋ ਕਾਰਵਾਈ ਹੋਏਗੀ ਅਮਲ ਵਿੱਚ ਲਿਆਂਦੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਸਮੇਤ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਵਪਾਰੀ ਅਤੇ ਵਕੀਲ ਭਾਈਚਾਰੇ ਦਾ ਰੋਹ ਦਿਨੋ-ਦਿਨ ਭਖਦਾ ਜਾ ਰਿਹਾ, ਪਰ ਹਾਲੇ ਤੱਕ ਕੇਂਦਰ ਸਰਕਾਰ ਦਾ ਰਵੱਈਆ ਮਤਰੇਈ ਮਾਂ ਵਾਲਾ ਹੈ। ਪੂਰੀ ਦੁਨੀਆ ਦਾ ਅੰਨਦਾਤਾ ਇਹਨਾਂ ਕਿਸਾਨ ਮਾਰੂ ਖੇਤੀ ਕਾਨੂੰਨਾਂ ਕਾਰਨ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਰਿਹਾ ਹੈ, ਪਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ, ਜਿਸ ਦੇ ਚੱਲਦੇ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਨਾਭਾ ਪਟਿਆਲਾ ਮੁੱਖ ਮਾਰਗ ਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਨਾਭਾ ਵਿਖੇ ਖੇਤੀ ਕਾਨੂੰਨ ਖਿਲਾਫ ਚੱਲ ਰਹੇ ਰੇਲ ਰੋਕੋ ਸੰਘਰਸ਼ ਪਿਛਲੇ 50 ਦਿਨਾਂ ਤੋਂ ਜਾਰੀ ਹੈ ਤੇ ਪੂਰੇ ਭਾਰਤ ਵਿੱਚ 12 ਤੋਂ 4 ਤੱਕ ਚੱਕਾ ਜਾਮ ਕੀਤਾ ਗਿਆ। ਨਾਭਾ ਵਿੱਚ 2 ਜਗ੍ਹਾ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਚੱਕਾ ਜਾਮ ਕੀਤਾ ਗਿਆ ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਗਈ ਅਤੇ ਕਿਹਾ ਗਿਆ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਇਸ ਮੌਕੇ ਤੇ ਕਿਸਾਨ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਵਿਰੁੱਧ ਕਿਸਾਨਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਅਤੇ ਅਸੀਂ ਇਹ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਕੇਂਦਰ ਸਰਕਾਰ ਆਰਡੀਨੈਂਸ ਬਿੱਲ ਨੂੰ ਵਾਪਸ ਨਹੀਂ ਲੈਂਦੀ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੋਟਾਂ ਪਿੱਛੇ ਕਿਸਾਨਾਂ ਦੇ ਸਿਰ ਤੇ ਸਿਆਸੀ ਰੋਟੀਆਂ ਸੇਕ ਰਹੀਆਂ ਨੇ ਅਤੇ ਇਹਨਾਂ ਨੂੰ ਚੋਣਾਂ ਵਿੱਚ ਪਤਾ ਲੱਗੇਗਾ। ਸੈਂਟਰ ਗਵਰਨਮੈਂਟ ਚਾਹੁੰਦੀ ਆ ਕਿ ਕਿਸੇ ਤਰ੍ਹਾਂ ਅਸੀਂ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਈਏ ਕਿ ਅਗਰ ਪੰਜਾਬ ਦੇ ਵਿੱਚ ਕੱਲ੍ਹ ਨੂੰ ਬਲੈਕ ਆਊਟ ਹੁੰਦਾ ਜਾਂ ਬਿਜਲੀ ਬੰਦ ਹੁੰਦੀ ਆ ਜਾਂ ਸਨਅਤਾਂ ਦਾ ਕੋਈ ਨੁਕਸਾਨ ਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਵੀ ਐਸੀ ਆ ਜਿਹਦਾ ਜਿਹੜਾ ਤਿਆਰ ਮਾਲ ਆ, ਜਿਨ੍ਹਾਂ ਨੇ ਆਰਡਰ ਭੁਗਤਾਉਣੇ ਨੇ ਉਹਨਾਂ ਦਾ ਮਾਲ ਤਿਆਰ ਆ ਲੇਕਿਨ ਉਹ ਆਰਡਰ ਭੁਗਤਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ। ਉਹਦੀ ਵਜ੍ਹਾ ਇਹੀ ਹੈ ਕਿ ਉਹਨਾਂ ਨੇ ਵੀ ਮਤਲਬ ਜਿਹੜੀਆਂ ਟ੍ਰੇਨਾਂ ਨੇ ਜਿਹੜੀਆਂ ਉਹ ਜਾਮ ਕਰ ਰੱਖੀਆਂ ਨੇਗੀਆਂ। ਇਸ ਕਰਕੇ ਉਹ ਇਹ ਪੇਸ਼ ਕਰਨਾ ਚਾਹੁੰਦੇ ਨੇ ਕਿ ਅਗਰ ਕਿਸਾਨ ਜਿਹੜਾ ਇਹ ਕੰਮ ਕਰ ਰਹੇ ਨੇ ਵਿਕਾਸ ਵਿਰੋਧੀ ਕਰ ਰਹੇ ਨੇ, ਜਦੋਂ ਕਿ ਕਿਸਾਨਾਂ ਦਾ ਆਪਣਾ ਇੱਕ ਤਰਕ ਆ ਕਿ ਇਹ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਖਿਲਾਫ ਨੇ, ਇਹ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਲਈ ਨੇ, ਜਿਹਦੇ ਕਰਕੇ ਕਿਸਾਨ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਉਹ ਮਤਲਬ ਪੈਂਤੜੇ ਆ ਜਿਹੜੇ ਉਹ ਅਖਤਿਆਰ ਕਰ ਰਹੇ ਨੇ। ਸੈਂਟਰ ਗਵਰਨਮੈਂਟ ਇੱਕ ਇਸ ਗੱਲ ਕਰਕੇ ਵੀ ਥੋੜੀ ਜਿਹੀ ਵਜਿੱਦ ਆ ਕਿਉਂਕਿ ਕੇਂਦਰ ਸਰਕਾਰ ਨੇ ਮੋਦੀ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਫੈਸਲੇ ਲਏ ਉਹਦਾ ਕਿਸੇ ਨੇ ਖਾਸ ਵਿਰੋਧ ਨਹੀਂ ਕੀਤਾ। ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਨੋਟਬੰਦੀ ਕੀਤੀ, ਹਿੰਦੁਸਤਾਨ ਦੇ ਵਿੱਚ ਕੋਈ ਵਿਰੋਧ ਨਹੀਂ ਹੋਇਆ। ਉਦੋਂ ਬਾਅਦ GST ਲਾਤੀ ਇਹਨਾਂ ਨੇ ਤਾਂ ਵੀ ਕੋਈ ਖਾਸ ਵਿਰੋਧ ਨਹੀਂ ਹੋਇਆ। ਫਿਰ ਇਹਨਾਂ ਨੇ ਧਾਰਾ 370 ਤੋੜਤੀ, ਉਹਦੇ ਤੇ ਵੀ ਕੋਈ ਖਾਸ ਵਿਰੋਧ ਨਹੀਂ ਹੋਇਆ। ਫਿਰ ਇਹਨਾਂ ਨੇ CAA ਕਾਨੂੰਨ ਬਣਾਤਾ, ਉਹਦੇ ਤੇ ਵਿਰੋਧ ਹੋਇਆ ਲੇਕਿਨ ਉਸ ਵਿਰੋਧ ਨੂੰ ਇਹਨਾਂ ਨੇ ਇਹ ਕਹਿਤਾ ਵੀ ਇਹ ਤਾਂ ਸਿਰਫ ਇੱਕ ਤਬਕਾ ਖਾਸ ਕਰਕੇ ਜਿਹੜੇ ਮੁਸਲਮਾਨ ਨੇ ਉਹੀ ਵਿਰੋਧ ਕਰਦੇ ਨੇ, ਦੂਸਰਾ ਕੋਈ ਵਿਰੋਧ ਨਹੀਂ ਕਰਦਾ। ਹੁਣ ਇਹਨਾਂ ਦੇ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਹੁਣ ਤੱਕ ਮੋਦੀ ਸਰਕਾਰ ਦੇ ਸਿੱਧੀ ਉਂਗਲੀ ਘਿਓ ਗਿਆ, ਲੇਕਿਨ ਹੁਣ ਜਦੋਂ ਉਹਨਾਂ ਨੇ ਇਹ ਕਾਨੂੰਨ ਲਿਆਂਦੇ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੇ ਵਿੱਚ ਰੋਸ ਆ ਔਰ ਉਹ ਚਾਹੁੰਦੇ ਨੇ ਕਿ ਅਸੀਂ ਖੇਤੀ ਆਪਣੀ ਕਾਰਪੋਰੇਟ ਨੂੰ ਨਹੀਂ ਦੇਣੀ। ਦੂਜੇ ਪਾਸੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੁੰਗੋ ਨੇ ਕਿਹਾ ਕਿ ਪੰਜਾਬ ਦਾ ਵਕੀਲ ਭਾਈਚਾਰਾ ਕਿਸਾਨਾਂ ਦੇ ਨਾਲ ਹੈ। ਅਸੀਂ ਤਨੋ ਮਨੋ ਇਹਨਾਂ ਦੇ ਨਾਲ ਹਾਂ ਕਿਉਂਕਿ ਕੇਂਦਰ ਸਰਕਾਰ ਦਾ ਅੜੀਅਲ ਰਵੱਈਏ ਦੇ ਖਿਲਾਫ ਅਸੀਂ ਹਰ ਇੱਕ ਕੁਰਬਾਨੀ ਦੇਣ ਲਈ ਤਿਆਰ ਹਾਂ। ਮੈਂ ਗਿਆਨ ਮੁੰਗੋ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਨਾਭਾ, ਮੇਰੇ ਵੱਲੋਂ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਲੜਾਈ ਚੱਲ ਰਹੀ ਆ ਪੰਜਾਬ ਦੇ ਵਿੱਚ, ਉਹ ਕੋਈ ਲੜਾਈ ਹੁਣ ਮੈਂ ਕਹਿੰਦਾ MSP ਦੀ ਨਹੀਂ ਰਹਿ ਗਈ ਹੈਗੀ ਜਾਂ ਫਸਲਾਂ ਦੇ ਭਾਅ ਦੀ ਨਹੀਂ ਰਹਿ ਗਈ ਲੜਾਈ। ਉਹ ਲੜਾਈ ਤਾਂ ਪੰਜਾਬ ਦੇ ਲੋਕਾਂ ਦੇ ਅਣਖ ਤੇ ਗੈਰਤ ਦੀ ਲੜਾਈ ਹੋ ਚੁੱਕੀ ਆ ਕਿਉਂਕਿ ਦਿੱਲੀ ਜਿਹੜੀ ਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਧੱਕਾ ਕਰਦੀ ਆ, ਇਹ ਹੁਣ ਤੋਂ ਨਹੀਂ ਕਰਦੀ। ਪਹਿਲਾਂ ਅੰਗਰੇਜ਼ ਧੱਕਾ ਕਰਦੇ ਰਹੇ ਤੇ ਹੁਣ ਕਾਲੇ ਅੰਗਰੇਜ਼ ਨੇ ਜਿਹੜੇ ਆ ਕੇ ਪੰਜਾਬ ਨਾਲ ਧੱਕਾ ਕਰਦੇ ਰਹੇ ਨੇ। ਪਹਿਲਾਂ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀਗੀ, ਚਾਹੇ ਪੰਜਾਬੀ ਸੂਬੇ ਦੀ ਗੱਲ ਸੀਗੀ, ਚਾਹੇ ਚੰਡੀਗੜ੍ਹ ਦੀ ਗੱਲ ਸੀਗੀ, ਹਮੇਸ਼ਾ ਹੀ ਦਿੱਲੀ ਨੇ ਪੰਜਾਬ ਦੇ ਨਾਲ ਟਕਰਾਓ ਰੱਖਿਆ, ਸ਼ੁਰੂ ਤੋਂ ਹੀ ਟਕਰਾਓ ਕਰਦੀ ਆਈ ਆ। ਸਾਡੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਖਾੜਕੂ ਬਾਦ ਨੂੰ ਝੱਲਿਆ, ਖਾੜਕੂ ਬਾਦ ਦੇ ਵਿੱਚ ਸਾਡੀ ਇੱਕ ਪੀੜ੍ਹੀ ਬਰਬਾਦ ਹੋ ਗਈ, ਦੂਜੀ ਪੀੜ੍ਹੀ ਸੈਂਟਰ ਦੀ ਕਰਕੇ ਦਿੱਲੀ ਦੇ ਕਰਕੇ ਜਿਹੜੀ ਸਾਡੀ ਚਿੱਟੇ ਦੇ ਵੱਲ ਤੋਂ ਚਲੀ ਗਈ ਤੇ ਹੁਣ ਤੀਸਰੀ ਤੇ ਆਖਰੀ ਲੜਾਈ ਸਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਲੋਕ। ਇਹ ਲੜਾਈ ਕਿਸੇ ਸਰਕਾਰ ਦੇ ਖਿਲਾਫ ਨਹੀਂ ਹੈਗੀ, ਇਹ ਲੜਾਈ ਇੱਕ ਸਿਸਟਮ ਦੇ ਖਿਲਾਫ ਆ ਕਿਉਂਕਿ ਸਰਕਾਰ ਕੋਈ ਵੀ ਕਾਬਜ਼ ਹੋ ਜਾਵੇ, ਚਾਹੇ ਉਹ ਪੰਜਾਬ ਦੇ ਵਿੱਚ ਕਾਬਜ਼ ਹੁੰਦੀ ਆ ਚਾਹੇ ਦਿੱਲੀ ਦੇ ਵਿੱਚ ਕਾਬਜ਼ ਹੁੰਦੀ ਆ, ਉਹ ਹਮੇਸ਼ਾ ਹੀ ਕਿਸਾਨ ਮਜ਼ਦੂਰ ਤੇ ਗਰੀਬ ਲੋਕਾਂ ਦੀ ਵਿਰੋਧੀ ਹੁੰਦੀ ਆ। ਸੋ ਲੜਾਈ ਇਹ ਪੋਲੀਟੀਕਲ ਲੜਾਈ ਨਹੀਂ ਹੈਗੀ, ਇਹ ਲੜਾਈ ਇੱਕ ਸਿਸਟਮ ਦੇ ਨਾਲ ਲੜਾਈ ਆ। ਸੋ ਅਸੀਂ ਜੋ ਵਕੀਲ ਭਾਈਚਾਰਾ ਸਾਰਾ ਪੰਜਾਬ ਦੇ ਵਿੱਚ ਇਹ ਕਿਸਾਨਾਂ ਦੇ ਨਾਲ ਖਲੋਤੇ ਆ, ਅਸੀਂ ਹਰ ਗੱਲ ਦੇ ਵਿੱਚ ਤਨ ਮਨ ਧਰਨਾ ਸਮੁੱਚਾ ਪੰਜਾਬ ਵਕੀਲ ਭਾਈਚਾਰਾ ਕਿਸਾਨਾਂ ਦੇ ਨਾਲ ਖੜਾ। ਦੇਰ ਸ਼ਾਮ ਅਜਨਾਲਾ ਸ਼ਹਿਰ ਦੇ ਚੁਗਾਵਾ ਰੋਡ ਤੇ ਸਥਿਤ ਇੱਕ ਟੈਲੀਕਾਮ ਵਿਖੇ ਮੋਬਾਈਲ ਖਰੀਦਣ ਦੇ ਬਹਾਨੇ ਆਇਆ ਇੱਕ ਨੌਜਵਾਨ ਕੀਮਤੀ ਮੋਬਾਈਲ ਚੁੱਕ ਕੇ ਫਰਾਰ ਹੋ ਗਿਆ, ਜਿਸ ਦੀ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਨਾਲਾ ਤੋਂ ਦਿਨ ਦਿਹਾੜੇ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਸ਼ਹਿਰ ਦੇ ਚੁਗਾਵਾ ਰੋਡ ਤੇ ਸਥਿਤ ਇੱਕ ਟੈਲੀਕਾਮ ਦੀ ਦੁਕਾਨ ਵਿੱਚ ਮੋਬਾਈਲ ਖਰੀਦਣ ਆਇਆ ਵਿਅਕਤੀ
ਬੜੀ ਹੀ ਚਲਾਕੀ ਨਾਲ ਦੁਕਾਨ ਵਿੱਚੋਂ 3 ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਗਿਆ, ਜਿਨ੍ਹਾਂ ਦੀ ਕੀਮਤ ਤਕਰੀਬਨ 50,000 ਦੱਸੀ ਜਾ ਰਹੀ ਹੈ। ਇਹ ਸਾਰੀ ਲੁੱਟ ਦੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੀਆਂ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ। ਇਸ ਸੰਬੰਧੀ ਜਾਣਕਾਰੀ ਦਿੰਦੇ ਦੁਕਾਨਦਾਰ ਮਨਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਹ ਆਪਣੀ ਦੂਸਰੀ ਦੁਕਾਨ ਤੇ ਕੰਮ ਕਰ ਰਿਹਾ ਸੀ ਤਾਂ ਉਸ ਦੀ ਇਸ ਦੁਕਾਨ ਤੇ ਕੰਮ ਕਰਨ ਵਾਲਾ ਮੁੰਡਾ ਸੀ, ਜਿਸ ਕੋਲ ਇੱਕ ਨੌਜਵਾਨ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਨਵਾਂ ਮੋਬਾਈਲ ਫੋਨ ਵਿਖਾਓ, ਮੈਂ ਮੋਬਾਈਲ ਲੈਣਾ ਹੈ। ਮਨਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਮੁੰਡਾ ਉਕਤ ਨੌਜਵਾਨ ਨੂੰ ਮੋਬਾਈਲ ਵਿਖਾ ਰਿਹਾ ਸੀ ਤਾਂ ਇੱਕਦਮ ਉਕਤ ਨੌਜਵਾਨ ਦੁਕਾਨ ਤੇ ਰੱਖੇ ਮੁੰਡੇ ਨੂੰ ਚਕਮਾ ਦੇ ਕੇ ਮੋਬਾਈਲ ਚੁੱਕ ਕੇ ਫਰਾਰ ਹੋ ਗਿਆ, ਜਿਸ ਦੀ ਸੀਸੀਟੀਵੀ ਫੁਟੇਜ ਵੀ ਆ ਗਈ ਹੈ। ਉਹਨਾਂ ਦੱਸਿਆ ਕਿ ਮੋਬਾਈਲ ਚੁੱਕ ਕੇ ਲਿਜਾਣ ਵਾਲੇ ਨੌਜਵਾਨ ਦੀ ਪਹਿਚਾਣ ਹੋ ਗਈ ਹੈ, ਜਿਸ ਸੰਬੰਧੀ ਥਾਣਾ ਅਜਨਾਲਾ ਦੀ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ। ਮੇਰਾ ਨਾਮ ਜੀ ਮਨਿੰਦਰ ਸਿੰਘ ਹੈ, ਮੇਰੀ ਦੁਕਾਨ ਦਾ ਨਾਮ ਹੈਗਾ ਮਣੀ ਭੱਟੀ ਟੈਲੀਕਾਮ ਤੇ ਮੈਂ ਉਧਰ ਨਾ ਫਾਦਰ ਸਾਹਿਬ ਦਾ ਮੱਠੀਆਂ ਫੈਣੀਆਂ ਦਾ ਕੰਮ ਹੈ, ਮੈਂ ਉਧਰਲੀ ਦੁਕਾਨ ਤੇ ਸਾਂ। ਮੁੰਡੇ ਦਾ ਫੋਨ ਆਇਆ ਕਿ ਮੁੰਡਾ ਫੋਨ 2-3 ਚੁੱਕ ਕੇ ਲੈ ਗਿਆ ਵਾ। ਉਹ ਫਿਰ ਹੁਣ ਕੈਮਰੇ ਦੇ ਵਿੱਚ ਵੀ ਜੀ ਸਾਰਾ ਕੁਝ ਰਿਕਾਰਡ ਆ ਤੇ ਇਸ ਮੁੰਡੇ ਦੇ ਕੋਲੋਂ 3 ਫੋਨ ਚੁੱਕ ਕੇ ਲੈ ਗਿਆ ਵਾ ਤੇ ਇੱਕ Realme 6 ਆ, ਇੱਕ Y30 ਆ ਤੇ ਇੱਕ C11 ਫੋਨ ਆ। ਕਿੰਨੇ ਦਾ ਨੁਕਸਾਨ ਹੋਇਆ? ਇਹ ਵੀ ਜੀ ਤਕਰੀਬਨ ਕੋਈ 50,000 ਰੁਪਏ ਦੇ ਫੋਨ ਆ। ਕੌਣ ਹੈ, ਤੁਸੀਂ ਜਾਣਦੇ ਹੋ? ਨਾ ਵੀ ਜੀ ਇਹਦਾ ਜਾਣਦਾ ਮੈਂ ਚੰਗੀ ਤਰ੍ਹਾਂ, ਇੱਥੋਂ ਲੰਘਦਾ ਵਾ, ਸਿੰਮੂ ਬਾਜਵਾ ਕਰਕੇ ਉਹਦਾ ਨਾਮ ਆ। ਇੱਥੋਂ ਲੰਘਦਾ ਮੁੰਡਾ ਉਹ ਤੇ ਉਸ ਤਰ੍ਹਾਂ ਸਾਡਾ ਉਹਨਾਂ ਕੋਈ ਬਹੁਤੀ ਜਾਣ ਪਛਾਣ ਨਹੀਂ ਹੈਗੀ, ਪਰ ਇਹ ਆ ਵੀ ਇੱਥੋਂ ਗਾਹ ਗੂ ਕਿਤੇ 100-200 ਦੀ ਕੋਈ ਚੀਜ਼ ਲੈ ਗਿਆ ਤੇ ਬਹੁਤਾ ਉਹਨਾਂ ਸਾਡਾ ਗੂ ਨਹੀਂ ਹੈ। ਪਹਿਲਾਂ ਵੀ ਤੁਹਾਡਾ ਚੋਰੀ ਹੋਇਆ? ਇਸ ਤੋਂ ਪਹਿਲਾਂ ਵੀ ਜੀ 2 ਦਿਨ ਪਹਿਲਾਂ ਮੇਰੀ ਦੁਕਾਨ ਅੱਗੋਂ ਐਕਟਿਵਾ ਮੇਰੀ ਚੁੱਕੀ ਗਈ ਆ 9 ਵਜੇ ਤੋਂ ਬਾਅਦ ਰਾਤੀ। ਕੀ ਮੰਗ ਕਰਦੇ ਜੋ? ਮੰਗ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ। ਸ਼ਰੇਆਮ ਗੁੰਡਾਗਰਦੀ ਆ, ਸ਼ਰੇਆਮ ਡਾਕਾ ਵਾ, ਲੁੱਟ ਖੋਹ ਦੇ ਜਿਹੜੇ ਕੰਮ ਆ ਉਹ ਤੁਹਾਡੇ ਸਾਹਮਣੇ ਵੇਖ ਲਓ ਵੀ ਸ਼ੁਰੂ ਹੋ ਗਏ ਨੇ। ਇਸ ਮਾਮਲੇ ਦਾ ਪਤਾ ਚੱਲਦਿਆਂ ਹੀ ਮੌਕੇ ਤੇ ਪਹੁੰਚੇ ਥਾਣਾ ਅਜਨਾਲਾ ਦੇ ASI ਅਰਵਿੰਦਰ ਸਿੰਘ ਨੇ ਦੱਸਿਆ ਕਿ CCTV ਕੈਮਰੇ ਦੀ ਜਾਂਚ ਦੌਰਾਨ ਨੌਜਵਾਨ ਦੀ ਪਹਿਚਾਣ ਹੋ ਗਈ ਹੈ ਤੇ ਦੁਕਾਨਦਾਰ ਜੋ ਵੀ ਲਿਖਤੀ ਦਰਖਾਸਤ ਦੇਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ MSC ਮੁਨਸ਼ੀ ਅਰਵਿੰਦਰ ਸਿੰਘ ਨੇ ਫੋਨ ਕੀਤਾ ਕਿ ਇੱਦਾਂ ਪੁਰਾਣੇ ਚਗਾਵਾ ਰੋਡ ਤੇ ਦੀਪਕ ਦੇ ਡਾਕਟਰ ਦੇ ਲਾਗੇ ਦੁਕਾਨ ਹੈ ਮੋਬਾਈਲ ਵਾਲੀ, ਉੱਥੋਂ ਮੋਬਾਈਲ ਚੋਰੀ ਕਰਕੇ ਕੋਈ ਭੱਜ ਗਿਆ। ਅਸੀਂ ਉਸ ਵੇਲੇ ਮੌਕੇ ਤੇ ਆ ਗਏ ਤੇ ਆਪਾਂ ਕਾਰਵਾਈ ਕੀਤੀ ਹੈ। CCTV ਕੈਮਰਾ ਕੀ ਨਜ਼ਰ ਆਇਆ? ਵੇਖਿਆ ਜੀ ਆਪਣਾ ਫੋਟੋਸ ਵੇਖੀ ਆ ਤੇ ਹੁਣ ਸਵੇਰੇ ਇਹ ਦਰਖਾਸਤ ਦੇਣਗੇ, ਆਪਾਂ ਦਰਖਾਸਤ ਦੇ ਮੁਤਾਬਕ ਕਾਰਵਾਈ ਕਰਾਂਗੇ। CCTV ਕੈਮਰੇ 'ਚ ਸਰ ਨਜ਼ਰ ਆਉਂਦੇ ਜਾਂ ਕੀ? ਆਉਂਦੇ ਜੀ, ਬਿਲਕੁਲ ਆਉਂਦਾ। ਠੀਕ ਹੈ ਜੀ। ਹਾਂ, ਕੋਈ ਨਾਮ ਹੀ ਦੱਸਿਆ ਜੀ ਇਹਨਾਂ ਨੇ? ਉਮਰਪੁਰੇ ਦਾ ਜੀ। ਹਾਂਜੀ, ਉਮਰਪੁਰੇ ਦਾ। ਹਾਂਜੀ, ਇਹਨਾਂ ਸਾਨੂੰ ਪਤਾ ਨਹੀਂਗਾ, ਉਮਰਪੁਰ ਦਾ ਕਹਿਣ ਡਿਆ। ਇੱਥੇ ਤੁਰਿਆ ਫਿਰਦਾ ਰਹਿੰਦਾ, ਪਹਿਲਾਂ ਮੋਨਾ ਸੀ, ਹੁਣ ਸਰਦਾਰ ਹੈ। ਇਹ ਜੋ ਬਣਦੀ ਕਾਰਵਾਈ ਸਵੇਰੇ ਆਪਾਂ ਦਰਖਾਸਤ ਦੇਵਾਂਗੇ। ਦੇਸ਼ ਦੇ ਲੋਕਤੰਤਰ ਦਾ ਚੌਥਾ ਥੰਮ ਵਜੋਂ ਜਾਣੇ ਜਾਂਦੇ ਪੱਤਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੀ ਜਮਾਤ ਤੇ ਵੇਲੇ ਦੀ ਹਕੂਮਤ ਵੱਲੋਂ ਜਦੋਂ ਪੱਤਰਕਾਰਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਨਾਜਾਇਜ਼ ਝੂਠੇ ਮੁਕੱਦਮੇ ਦਰਜ ਕਰਵਾਏ ਜਾਣ ਤਾਂ ਫਿਰ ਸੁਭਾਵਿਕ ਹੀ ਬਣ ਜਾਂਦਾ ਹੈ ਕਿ ਜੇਕਰ ਇਸ ਵਿਸ਼ੇਸ਼ ਜਮਾਤ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਤੇ ਆਮ ਲੋਕਾਂ ਦਾ ਕੀ ਬਣੂ। ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ DC ਦਫ਼ਤਰ ਫਿਰੋਜ਼ਪੁਰ ਸਾਹਮਣੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਫਾਜ਼ਿਲਕਾ ਦੇ SSP ਅਤੇ CIA ਸਟਾਫ ਦੇ ਮੁਖੀ ਦਾ ਪੁਤਲਾ ਫੂਕਿਆ ਗਿਆ। ਪੱਤਰਕਾਰਾਂ ਨੇ ਦੋਸ਼ ਲਾਉਂਦੇ ਕਿਹਾ ਕਿ ਫਾਜ਼ਿਲਕਾ ਦੇ ਉਹਨਾਂ ਦੇ ਸਾਥੀ ਪੱਤਰਕਾਰ ਤੇ ਪੁਲਿਸ ਵੱਲੋਂ ਨਾਜਾਇਜ਼ ਤੌਰ ਤੇ ਮਾਮਲੇ ਦਰਜ ਕੀਤੇ ਗਏ ਨੇ। ਉਹਨਾਂ ਅੱਗੇ ਕਿਹਾ ਕਿ ਨਾਜਾਇਜ਼ ਮਾਮਲਿਆਂ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਫਾਜ਼ਿਲਕਾ ਦੇ SSP ਹਰਜੀਤ ਸਿੰਘ ਅਤੇ ਫਾਜ਼ਿਲਕਾ ਦੀ CIA ਸਟਾਫ ਦੇ ਮੁਖੀ ਨਵਦੀਪ ਪੱਟੀ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਫਾਜ਼ਿਲਕਾ ਦੇ ਪੱਤਰਕਾਰਾਂ ਤੇ ਦਰਜ ਕੀਤੇ ਮੁਕੱਦਮਿਆਂ ਨੂੰ ਲੈ ਕੇ ਨਵਦੀਪ ਪੱਟੀ ਨਾਲ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੌਣ ਵੱਲੋਂ ਫੋਨ ਤੇ ਗੱਲਬਾਤ ਕੀਤੀ ਗਈ ਸੀ, ਜਿਸ ਨੂੰ ਨਾਜਾਇਜ਼ ਤੌਰ ਤੇ ਆਧਾਰ ਬਣਾ ਕੇ ਪੰਜਾਬ ਪ੍ਰਧਾਨ ਤੇ ਵੀ CIA ਸਟਾਫ ਦੇ ਮੁਖੀ ਨੇ ਮਾਮਲਾ ਦਰਜ ਕਰਵਾ ਦਿੱਤਾ ਸੀ। ਇੱਥੇ ਇਹ ਸਪਸ਼ਟ ਹੁੰਦਾ ਹੈ ਕਿ ਫਾਜ਼ਿਲਕਾ ਦੀ ਪੁਲਿਸ ਆਪੇ ਤੋਂ ਬਾਹਰ ਹੋ ਚੁੱਕੀ ਹੈ ਅਤੇ ਪੱਤਰਕਾਰਾਂ ਤੇ ਨਾਜਾਇਜ਼ ਪਰਚੇ ਦਰਜ ਕਰਵਾਉਣਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਹਦਾ ਪੁਤਲਾ ਫੂਕਿਆ ਗਿਆ ਜੀ ਇੱਥੇ? ਅੱਜ ਜਿਹੜਾ ਸਾਡੇ ਇੱਕ ਪੱਤਰਕਾਰ ਸੁਨੀਲ ਸਰੈਣ ਜੀ ਫਾਜ਼ਿਲਕਾ ਤੋਂ, ਜਿਨ੍ਹਾਂ ਦੇ ਉੱਤੇ ਨਵਦੀਪ ਭੱਟੀ ਜਿਹੜਾ ਉੱਥੇ CA ਸਟਾਫ ਦਾ SHO ਹੈ, ਉਹਨੇ ਨਜਾਇਜ਼ ਪਰਚਾ ਕੱਟਿਆ ਸੀਗਾ ਤੇ ਜਿਹੜਾ SSP ਆ ਉਹਦੇ ਕੋਲੇ ਵੀ ਜਦੋਂ ਪੱਤਰਕਾਰ ਗਏ ਉਹਨੇ ਵੀ ਕੋਈ ਗੱਲ ਨਹੀਂ ਸੁਣੀ। ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਦੇ ਆਗੂ ਰਣਜੀਤ ਸਿੰਘ ਮਸੌਣ ਜੀ, ਉਹਨਾਂ ਨੇ ਜਦੋਂ ਨਵਦੀਪ ਭੱਟੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਉਹਨਾਂ ਨਾਲ ਗਾਲੀ ਗਲੋਚ ਕੀਤੀ ਹੈ, ਜਿਸ ਆਧਾਰ ਤੇ ਨਵਦੀਪ ਭੱਟੀ ਨੇ ਸਾਡੇ ਜਿਹੜੇ ਪੰਜਾਬ ਦੇ ਆਗੂ ਰਣਜੀਤ ਸਿੰਘ ਮਸੌਣ ਉਹਨਾਂ ਤੇ ਵੀ ਪਰਚਾ ਕੱਟ ਦਿੱਤਾ ਗਿਆ, ਜੋ ਕਿ ਬਹੁਤ ਹੀ ਨਿੰਦਣਯੋਗ ਜਿਹੜੀ ਗੱਲ ਹੈਗੀ ਆ। ਜਿਹੜੇ ਸਾਡੇ ਪੰਜਾਬ ਦੇ ਆਗੂ ਸੀ ਉਹਨਾਂ ਦੀ ਕਾਲ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਮੂਹ ਪੱਤਰਕਾਰ ਜਿਹੜਾ ਭਾਈਚਾਰਾ ਉਹ ਸੜਕਾਂ ਤੇ ਆਇਆ ਹੋਇਆ। ਸਾਡੇ ਨਾਲ ਜਿਹੜੀਆਂ ਫਿਰੋਜ਼ਪੁਰ ਦੀਆਂ ਲੋਕਲ ਜਥੇਬੰਦੀਆਂ ਉਹਨਾਂ ਨੇ ਪੂਰਾ ਸਾਡੇ ਨਾਲ ਸਾਥ ਦਿੱਤਾ, ਮੋਢੇ ਨਾਲ ਮੋਢਾ ਖੜਾ ਲਾ ਕੇ ਉਹ ਇੱਥੇ ਖੜੇ ਸਨ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜੇ ਸਾਡੇ ਦੋਨਾਂ ਆਗੂਆਂ ਦੇ ਉੱਤੇ ਪਰਚੇ ਨਹੀਂ ਰੱਦ ਕੀਤੇ ਜਾਂਦੇ ਤਾਂ ਜਿਹੜਾ ਸਾਡਾ ਅਗਲਾ ਸੰਘਰਸ਼ ਆ ਉਹ ਅਸੀਂ ਹੋਰ ਤੇਜ਼ ਕਰਾਂਗੇ। ਹੋ ਸਕਦਾ ਪੱਤਰਕਾਰ ਭਾਈਚਾਰਾ ਸਾਨੂੰ ਇਹਨਾਂ ਦਾ ਬਾਈਕਾਟ ਵੀ ਕਰਨਾ।
ਪੱਤਰਕਾਰਾਂ ਦੀ ਹਿਮਾਇਤ ਤੇ ਆਏ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਪੱਤਰਕਾਰਾਂ ਤੇ ਹੋ ਰਹੇ ਨਾਜਾਇਜ਼ ਮਾਮਲਿਆਂ ਨੂੰ ਲੈ ਕੇ ਇਸ ਦਾ ਵਿਰੋਧ ਕਰਨਗੇ ਤੇ ਪੱਤਰਕਾਰਾਂ ਦਾ ਹਰ ਸਮੇਂ ਸਾਥ ਦੇਣਗੇ। ਉਹਨਾਂ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਛੱਡ ਕੇ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਸਮਾਜ ਵਿੱਚ ਵਿਚਰਦਾ ਹੈ। ਜੇਕਰ ਪੱਤਰਕਾਰ ਭਾਈਚਾਰੇ ਤੇ ਹੀ ਨਾਜਾਇਜ਼ ਮਾਮਲੇ ਦਰਜ ਹੋਣਗੇ ਤਾਂ ਆਮ ਲੋਕਾਂ ਦੀ ਬਾਂਹ ਕੌਣ ਫੜੇਗਾ। ਸੋ ਇਸੇ ਅੱਜ ਦੀਆਂ ਖਾਸ ਖਬਰਾਂ ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।